अस्सलाम वालेकुम जी। ਸਾਡੇ ਨਾ ਜੀ ਪਾਕਿਸਤਾਨ ਦੇ ਵਿੱਚ ਬੜੇ ਐਸੇ ਸ਼ਹਿਰ ਆ ਵੀ ਜਿਹੜੇ ਨਾ ਵਿੱਚੋਂ ਬਹੁਤਾ ਪਿਆਰ ਰਾਣਾ ਸਾਹਿਬ ਸਾਨੂੰ ਮਿਲਿਆ। ਬਹੁਤੇ ਟੈਲੀਫੋਨ ਆਉਂਦੇ ਹਰ ਪਾਸੋਂ ਆ, ਪਰ ਕੁਝ ਜ਼ਿਲ੍ਹੇ ਐਸੇ ਆ ਵੀ ਜਿਹੜੇ ਮਰਦ ਦਮ ਤੱਕ ਯਾਦ ਰਹਿਣੇ ਆ ਵੀ ਜਿੱਥੋਂ ਸਾਨੂੰ ਬਹੁਤ ਪਿਆਰ ਮਿਲਿਆ, ਬੜੀ ਸਪੋਰਟ ਮਿਲੀ ਤੇ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ। ਹੁਣ ਮੈਂ ਗਿਣਨ ਲੱਗ ਜਾਂ ਤੇ ਖਬਰੇ ਵਿੱਚੋਂ ਕੋਈ ਰਹਿ ਵੀ ਜਾਵੇ, ਇੰਨੇ ਜ਼ਿਲ੍ਹੇ ਆ। ਪਰ ਉਹਨਾਂ ਦੇ ਵਿੱਚੋਂ ਇੱਕ ਜ਼ਿਲ੍ਹਾ ਜਿਹੜਾ ਗੁਜਰਾਤ ਆ ਨਾ ਜੀ, ਤੇ ਉੱਥੋਂ ਸਾਨੂੰ ਬਹੁਤ ਪਿਆਰ ਮਿਲਿਆ। ਗੁਜਰਾਤ ਜ਼ਿਲ੍ਹੇ ਦੇ ਵਿੱਚੋਂ ਉਹਦੀਆਂ ਤਸੀ ਹਾਲਾਂਕਿ ਮੈਂ ਉੱਥੇ ਗਿਆ ਨਹੀਂ ਅੱਜ ਤੱਕ, ਗੁਜਰਾਤ ਮੈਂ ਦੇਖਿਆ ਨਹੀਂ ਹੈ, ਪਰ ਮੈਨੂੰ ਗੁਜਰਾਤ ਦੇ ਬਹੁਤੇ ਪਿੰਡ ਵੀ ਯਾਦ ਹੋ ਗਏ, ਤਹਿਸੀਲਾਂ ਯਾਦ ਹੋ ਗਈਆਂ। ਸਿਰਫ ਕੀ ਕਿ ਉੱਥੋਂ ਬੰਦੇ ਰਾਬਤਾ ਕਰਦੇ ਆ, ਹੌਸਲਾ ਅਫਜ਼ਾਈ ਕਰਦੇ ਆ ਵੀ ਤਕੜਾ ਰਹਿ, ਤੂੰ ਕੰਮ ਠੀਕ ਕਰ ਰਿਹਾ। ਤੇ ਹੁਣ ਇੰਨਾ ਸਫ਼ਰ ਕਰਕੇ ਇੱਥੋਂ ਗੁਜਰਾਤ ਜੀ 400-500 ਕਿਲੋਮੀਟਰ ਦੂਰ ਆ, ਤੇ ਅੱਜ ਸਾਡੇ ਕੋਲ ਗੁਜਰਾਤ ਤੋਂ ਪ੍ਰਾਹੁਣੇ ਆਏ ਜੀ। ਗੁਜਰਾਤ ਦੀ ਮਸ਼ਹੂਰੀ ਬਹੁਤੀ ਇਸ ਗੱਲ 'ਚ ਆ ਵੀ ਉੱਥੋਂ ਬੰਦੇ ਬਾਹਰਲੇ ਮੁਲਕ ਗਏ ਹੈ, ਤੇ ਜਿਹੜੇ ਬੰਦੇ ਬਾਹਰਲੇ ਮੁਲਕ ਬੈਠੇ ਆ ਨਾ, ਉਹ ਸਾਨੂੰ ਬਹੁਤਾ ਸੁਣਦੇ ਆ, ਪਰਦੇਸੀ ਭਰਾ। ਉਹ ਇਦਾਂ ਵੀ ਉਹਨਾਂ ਨੂੰ ਆਪਣਾ ਪ੍ਰਦੇਸ਼ ਦਿਖਦਾ ਸਾਡੀ ਵੀਡੀਓ ਦੇ ਵਿੱਚ, ਉਹ ਉਹਨਾਂ ਨੂੰ ਕੋਈ ਜਾਣਕਾਰੀ ਮਿਲਦੀ, ਕੋਈ ਗੱਲਬਾਤ, ਬੜਾ ਪਿਆਰ ਦਿੰਦੇ ਆ ਜੇ ਹੈ ਤਾਂ। ਜਿੱਥੇ ਵੀ ਕੋਈ ਪ੍ਰਦੇਸੀ ਸਾਡੇ ਪਾਕਿਸਤਾਨ ਦਾ ਜਾਂ ਇੰਡੀਆ ਦਾ, ਸਾਰੇ ਸਾਨੂੰ ਦੇਖਦੇ ਆ ਤੇ ਅਸੀਂ ਪ੍ਰਦੇਸੀਆਂ ਵਾਸਤੇ ਸਦਾ ਦੁਆ ਕਰੀਦੀ ਹੈ, ਕਿਉਂਕਿ ਸਾਡੇ ਜੀ ਮੁਲਕ ਨੂੰ ਇਹਨਾਂ ਸਿਆਸਤਦਾਨਾਂ ਨੇ ਨਹੀਂ ਚਲਾਇਆ ਜਿੰਨਾ ਸਾਡੇ ਮੁਲਕ ਨੂੰ ਪਰਦੇਸੀਆਂ ਨੇ ਚਲਾਇਆ, ਤੇ ਅਸੀਂ ਇਹਨਾਂ ਦੇ ਸ਼ੁਕਰਗੁਜ਼ਾਰ ਵੀ ਬੜੇ। ਅੱਲਾਹ ਤਾਲਾ ਇਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ। ਸਾਡੇ ਕੋਲ ਬੈਠੇ ਆ ਜੀ ਇਮਰਾਨ ਸਾਹਿਬ, ਇਹਨਾਂ ਦੇ ਵੱਡੇ ਭਾਈ ਆ ਜੀ ਤਾਹਰ ਹੁਸੈਨ ਸਾਹਿਬ, ਅੱਲਾ ਲੋਕ ਬੰਦੇ, ਦਰਵੇਸ਼ ਬੰਦੇ ਜੀ। ਉਹਨਾਂ ਨਾਲ ਸਾਡਾ ਬੜਾ ਪੁਰਾਣਾ ਪਿਆਰ ਆ ਟੈਲੀਫੋਨ ਤੇ। ਉਹ ਜਦੋਂ ਆਣਗੇ ਅਸੀਂ ਗੁਜਰਾਤ ਵੀ ਆਵਾਂਗੇ, ਉਹਨਾਂ ਦੇ ਆਣ ਤੇ ਅਸੀਂ ਆਵਾਂਗੇ ਜਦੋਂ ਉਹ ਆਏ। ਹਾਂਜੀ, ਤੇ ਉਹਨਾਂ ਦੇ ਛੋਟੇ ਭਾਈ ਜੀ ਇਮਰਾਨ ਸਾਹਿਬ ਬੈਠੇ ਆ। ਅੱਛਾ ਇਮਰਾਨ ਸਾਹਿਬ ਅਜ਼ਾਨ ਹੋ ਲੈਣ। ਇਹ ਸਰਾਏ ਆਲਮਗੀਰ ਤੋਂ ਸਾਰੇ ਦੋਸਤ ਆਏ ਜੀ, ਸਾਰਿਆਂ ਦਾ ਅਸੀਂ ਤਾਰਫ ਵੀ ਕਰਾਉਂਦੇ ਹਾਂ। ਤੇ ਇਮਰਾਨ ਸਾਹਿਬ ਦਾ ਜੀ ਵੱਡੀ ਖੂਬੀ ਆ ਵੀ ਇਹਨਾਂ ਨੇ ਆਪਣਾ ਚੈਨਲ ਵੀ ਬਣਾਇਆ ਹੈ। ਇਹ ਅਮਰੀਕਾ 'ਚ ਹੁੰਦੇ ਆ, ਵੀ ਅਮਰੀਕਾ ਤੋਂ ਛੁੱਟੀ ਆਏ, ਤੇ ਇਹਨਾਂ ਨੇ ਆਪਣਾ ਚੈਨਲ ਬਣਾਇਆ। ਕੀ ਨਾ ਚਾਹ ਆਪਣਾ ਚਾਚਾ ਜੀ, ਆਪਣਾ ਚਾਚਾ ਚੈਨਲ ਦਾ ਨਾਂ, ਤੇ ਉਹਦੇ ਤੇ ਵੀ ਬੜੀਆਂ ਸਵਾਦੀ ਗੱਲਾਂ ਬਾਤਾਂ ਤੁਹਾਨੂੰ ਸੁਣਨ ਨੂੰ ਲੱਭਣਗੀਆਂ। ਤੇ ਅਸੀਂ ਗੱਲਬਾਤ ਕਰਦੇ ਹਾਂ ਜੀ ਇਮਰਾਨ ਸਾਹਿਬ ਨਾਲ। ਬਿਸਮਿਲ੍ਲਾ ਜੀ, ਬੜੀ ਮਿਹਰਬਾਨੀ ਆਪਣੇ ਅੰਜਮ ਸਾਹਿਬ, ਤੁਸੀਂ ਸਾਨੂੰ ਟਾਈਮ ਦਿੱਤਾ। ਅਸੀਂ 1 ਮਹੀਨਾ ਹੋ ਗਿਆ ਛੁੱਟੀ ਆਏ ਪਾਕਿਸਤਾਨ ਜੀ, ਤੇ ਰਾਬਤੇ ਵਿੱਚ ਸਾਂ। ਅੱਜ ਟਾਈਮ ਮਿਲਿਆ, ਅਲਹਮਦੁਲਿਲਾ ਤਾਂ ਅਸੀਂ ਪਹੁੰਚੇ ਹਾਂ। ਸਭ ਤੋਂ ਪਹਿਲੇ ਬਹੁਤ ਸ਼ੁਕਰੀਆ ਜੀ ਟਾਈਮ ਦੇਣ ਦਾ ਜੀ। ਤੁਹਾਡਾ ਮਿਹਰਬਾਨੀ ਜੀ, ਤੁਸੀਂ ਏਡਾ ਸਫ਼ਰ ਕਰਕੇ ਜੀ, ਕੋਈ ਮਿਹਰਬਾਨੀ ਹੈ। ਤੇ ਅਸੀਂ ਜਨਾਬ ਦਾਵਤਨਾਮਾ ਵੀ ਲੈ ਕੇ ਆਏ ਆ। ਤੁਸੀਂ ਬੜੇ ਭਾਈ ਕੀ ਮਿਲੋਗੇ ਤੇ ਫਖਰ ਹੋ ਸੀ, ਲੇਕਿਨ ਛੋਟਿਆਂ ਨੂੰ ਵੀ ਮਿਲੋਗੇ ਤੇ ਤਾੜੀ ਫੇਰ ਵੱਜੇਗੀ। ਵੱਡਿਆਂ ਨੇ ਤਾਂ ਤੁਸੀਂ ਆਣਾ ਹੀ ਆਣਾ ਨਾ, ਸਾਡੇ ਕੋਲ ਆਓਗੇ ਤੇ ਤਾੜੀ ਫੇਰ ਵੱਜੇਗੀ ਜਨਾਬ। ਤੇ ਅੱਜ ਅਸੀਂ ਦਾਵਤਨਾਮਾ ਤੁਹਾਡੇ ਕੋਲ ਲੈ ਕੇ ਆਏ ਆ ਕਿ ਹੁਣ ਅਗਲਾ ਟ੍ਰਿਪ ਤੁਸੀਂ ਇਨਸ਼ਾਅੱਲਾ ਸਾਡੇ ਕੋਲ ਆਣਾ ਜੀ ਗੁਜਰਾਤ ਵਿੱਚ। ਤੇ ਅਸੀਂ ਜੀ ਤੁਹਾਡੀ ਦਾਵਤ ਕਬੂਲ ਕੀਤੀ ਜੀ, ਤੇ ਇਮਰਾਨ ਸਾਹਿਬ ਅਸੀਂ ਆਵਾਂਗੇ, ਅਸੀਂ ਤੁਹਾਡੇ ਕੋਲ ਜ਼ਰੂਰ ਜੀ। ਅਸੀਂ ਟਾਈਮ ਬਣਾ ਕੇ, ਅਸੀਂ ਦੱਸ ਕੇ ਵੀ ਆਵਾਂਗੇ ਉੱਥੇ ਜਿਹੜੇ ਸਾਡੇ ਭਰਾ, ਆਪਾਂ ਸਾਰਿਆਂ ਨੂੰ ਮਿਲਾਂਗੇ ਜੀ। ਜ਼ਰੂਰ ਜ਼ਰੂਰ ਤੁਸੀਂ ਆਓ ਜਨਾਬ। ਔਰ ਸਭ ਤੋਂ ਪਹਿਲੇ ਪਰਦੇਸੀਆਂ ਭਾਈ ਨੇ ਜਨਾਬ, ਸਭ ਤੁਹਾਨੂੰ ਸਲਾਮ ਹੋਵੇ ਜੀ। ਜਿਤਨੇ ਸਪੈਸ਼ਲੀ ਮੇਰੇ ਇੰਡੀਅਨ ਦੋਸਤ ਹਨ, ਉਹਨਾਂ ਨੇ ਇਹ ਕਹਿਣਾ ਸੀ ਯਾਰ ਕਿ ਅਸੀਂ ਸਾਰੇ ਤੇ ਜਾ ਨਾ ਸਕਦੇ, ਲੇਕਿਨ ਤੂੰ ਜਦੋਂ ਜਾਣਾ ਅੱਜ ਜਾਏ, 10 ਸਾਲੇ ਬਾਅਦ ਜਾਏ। ਅੰਜਮ ਸਾਹਿਬ ਨੂੰ ਮੇਰਾ ਸਲਾਮ ਤੇ ਸਤਿ ਸ੍ਰੀ ਅਕਾਲ ਲਾਜ਼ਮੀ ਪਹੁੰਚਾਉਣਾ ਜੀ। ਉਹ ਕਹਿੰਦੇ ਨੇ ਕਿ ਪੈਗਾਮ ਜਿਹੜਾ ਹੁੰਦਾ ਉਹ ਤੁਹਾਡੀ ਇਮਾਨਤ ਹੁੰਦੀ ਹੈ ਅਗਲੇ ਤੱਕ ਪਹੁੰਚਾਉਣਾ ਜੀ। ਵਾਹ 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 ਵਾਹ। ਤੇ ਉਹ ਜਨਾਬ ਤੁਸੀਂ ਉਹਨਾਂ ਦਾ ਸਲਾਮ ਸਲਾਮਤੀ ਕਬੂਲ ਕਰੋ। ਇਹ ਜੀ ਜਿਹੜੇ ਸਾਡੇ ਸਰਦਾਰ ਭਾਈ ਆ ਉੱਥੇ ਤੁਹਾਡੇ ਅਮਰੀਕਾ 'ਚ ਹੁੰਦੇ ਜੀ? ਜੀ ਅਮਰੀਕਾ 'ਚ। ਅਸੀਂ ਜੀ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ। ਜਿਹੜੇ ਸਾਡੇ ਪਾਕਿਸਤਾਨੀ ਤੇ ਇੰਡੀਆ ਦੇ ਪਰਦੇਸੀ ਆ ਨਾ ਜੀ, ਸਾਨੂੰ ਮਸ਼ਹੂਰ ਵੀ ਉਹਨਾਂ ਨੇ ਕੀਤਾ, ਸਾਨੂੰ ਸੁਣਿਆ ਉਹਨਾਂ ਨੇ, ਸਾਡੀ ਬੜੀ ਸਪੋਰਟ ਕੀਤੀ। ਇਸ ਗੱਲ ਦਾ ਮੈਂ ਬੜੀ ਵਾਰੀ ਜ਼ਿਕਰ ਕੀਤਾ ਤੇ ਕਰਦਾ ਰਹੂੰਗਾ, ਕਿਉਂਕਿ ਸਾਨੂੰ ਇੱਥੇ ਤੱਕ ਪਹੁੰਚਾਉਣ ਵਾਲੇ ਉਹ ਆ। ਖਸੂਸ ਜੀ, ਹਾਂਜੀ ਹਾਂਜੀ, ਕਰੋ ਗੱਲ ਤੁਸੀਂ ਕਰੋ। ਖਸੂਸਨ ਬਿਲਖਸੂਸ ਜੀ, ਅਸੀਂ ਇਹ ਫੈਮਿਲੀ ਚੈਨਲ ਅਲਹਮਦੁਲਿਲਾ ਸਾਰਾ ਟੱਬਰ ਬਹਿ ਕੇ ਅੰਜਮ ਭਾਈ ਦਾ ਚੈਨਲ ਜਨਾਬ ਦੇਖਦੇ, ਔਰ ਮੇਰੀ ਫੈਮਿਲੀ ਦੀ ਤਰਫੋਂ ਔਰ ਦੋਸਤਾਂ ਦੀ ਤਰਫੋਂ ਜਨਾਬ ਤੁਹਾਨੂੰ ਬਹੁਤ ਸਲਾਮ ਦੁਆ ਜਨਾਬ। ਵਾਲੇਕੁਮ ਸਲਾਮ, ਬੜੀ ਮਿਹਰਬਾਨੀ। ਅੱਛਾ ਇਮਰਾਨ ਸਾਹਿਬ, ਆਪਣੇ ਦੋਸਤਾਂ ਦਾ ਇੱਕ ਤਾਰਫ ਕਰਾ ਦਿਓ, ਫਿਰ ਅਸੀਂ ਤੁਹਾਡੇ ਜ਼ਿਲ੍ਹੇ ਦੀਆਂ ਗੱਲਾਂ ਕਰਨੀਆਂ ਜੀ। ਜ਼ਰੂਰ। ਇਹ ਜੀ ਮੇਰੇ ਚਾਚੂ ਦੇ ਬੇਟੇ ਨੇ, ਇਜਾਜ਼ ਅਹਿਮਦ। ਇਹਨਾਂ ਦਾ ਤਲਕ ਵੀ ਗੁਜਰਾਤ, ਔਰ ਇਸ ਟਾਈਮ ਡੇਰਾ ਇਸਮਾਈਲ ਖਾਨ ਹੈ ਜੀ। ਨਾਲ ਤਾਏ ਦੇ ਬੇਟੇ ਜੀ ਬਰਕਾਤ ਹੁਸੈਨ, ਇਹਨਾਂ ਦੇ ਇਹ ਵੀ ਪਿੰਡ ਜੀ ਅੱਛਾ, ਇਹ ਜੀ ਤਾਏ ਦੇ ਬੇਟੇ ਜੀ ਬਰਕਾਤ ਹੁਸੈਨ। ਔਰ ਉਧਰ ਕਰ ਲਓ ਜੀ, ਇਹ ਵੀ ਗੁਜਰਾਤ ਤੋਂ ਜੀ। ਇਹ ਵੀ ਗੁਜਰਾਤ ਤੋਂ ਜੀ, ਬਿਲਕੁਲ। ਇਹ ਉੱਥੇ ਕੰਮ ਵੀ ਉੱਥੇ ਕਰਦੇ ਨੇ, ਔਰ ਐਸ਼ ਪਸੀਰ ਵੀ ਗੁਜਰਾਤ ਵਿੱਚ ਜੀ, ਆਪਣੇ ਪਿੰਡ ਵਿੱਚ। ਇਹ ਚਾਚੂ ਦੇ ਬੇਟੇ ਜੀ ਮੁਹੰਮਦ ਕਾਸ਼ਫ, ਇਹਨਾਂ ਦਾ ਤਲਕ ਹੈ ਭਾਈ। ਇਹਨਾਂ ਨੇ ਬਾਹਰ ਹੁੰਦੇ ਜੀ, ਤਾਂ ਇਹਨਾਂ ਦੀ ਬੜੀ ਮਿਹਰਬਾਨੀ ਟਾਈਮ ਕੱਢਿਆ ਨੇ ਸਾਡੇ ਨਾਲ ਜਨਾਬ ਆਏ ਨੇ। ਤੇ ਇਹਨਾਂ ਨੂੰ ਕਹਿ ਕੇ ਲਿਆਏ ਆ ਕਿ ਤੁਸੀਂ ਉੱਥੇ ਬੋਲਣਾ ਨਹੀਂ ਜਾ ਕੇ। ਇਹ ਗੱਲ ਸਹੀ, ਚੁੱਪ ਕਰਕੇ ਪੌਣਾ ਘੰਟਾ ਹੋ ਗਿਆ ਜੀ, ਇਹ ਆਪਣੀ ਚੁੱਪ ਵੱਟੀ ਬੈਠੇ ਆ ਜੀ। ਮਿਹਰਬਾਨੀ।
ਅੰਕਲ ਨੇ ਜਿਹੜੀ ਗੱਲ ਪੁੱਛੀ ਜੀ ਕਿ ਜ਼ਿਆਦਾ ਬੰਦੇ ਬਾਹਰ ਹਨ, ਉਹ ਬਿਲਕੁਲ ਇਹਨਾਂ ਗੈਸ ਸਹੀ ਕੀਤਾ ਜੀ। ਬੜੀ ਵਜ੍ਹਾ ਇਹ ਜਿਸ ਤਰ੍ਹਾਂ ਕਹਿ ਰਹੇ ਹੋ ਆਜ਼ਾਦ ਕਸ਼ਮੀਰ ਦੁਨੀਆ ਜੇ ਅਸਾਂ ਦੇ ਗੁਜਰਾਤ ਤੇ 10 20 25 ਸਾਲ ਤੋਂ ਬਾਹਰ ਹਨ ਜੀ, ਤਾਂ ਉਹ 50 ਸਾਲ ਤੋਂ ਲੋਕ ਬਾਹਰ ਹਨ। ਉਹਨਾਂ ਦੀ ਦੂਸਰੀ ਤੀਸਰੀ ਜਨਰੇਸ਼ਨ ਜਿਹੜੀ ਹੈ ਉਹ ਅਸਾਂ ਸੁਣੀ ਹੈ ਵੱਡਿਆਂ ਕੋਲੋਂ ਕਿ ਦੂਸਰੀ ਤੀਸਰੀ ਜਨਰੇਸ਼ਨ ਦੂਸਰਾ ਸਭ ਉੱਥੇ ਆਬਾਦ ਰਿਹਾਇਸ਼ ਪਜ਼ੀਰ। ਤੇ ਅਸੀਂ ਵੀ ਅਲਹਮਦੁਲਿਲਾ ਉਹਨਾਂ ਨੂੰ ਦੇਖ ਕੇ ਕਹਿੰਦੇ ਕੀ ਕਹਿੰਦੇ ਜੀ ਖਰਬੂਜ਼ਾ ਕੀ ਕਰਦਾ ਜੀ, ਖਰਬੂਜ਼ੇ ਨੂੰ ਦੇਖ ਕੇ ਰੰਗ ਪਕੜਦਾ ਜੀ। ਉਹ ਸਾਹਿਬ ਸਾਡੇ ਨਾਲ ਹੋਇਆ ਕਿ ਮੀਰਪੁਰ ਤੋਂ ਉੱਥੋਂ ਆਵਾਜ਼ ਚੱਲੀ ਤੇ ਸਾਨੂੰ ਵੀ ਠੰਡੀ, ਉਹ ਕਹਿੰਦੇ ਕਿ ਆਵਾਜ਼ ਕਿੱਥੇ ਲੱਗ ਜਾਂਦੀ ਜੀ, ਆਵਾਜ਼ ਚੱਲੇ ਖੁੱਡ 'ਚ ਵੀ ਲੱਗ ਜਾਂਦੀ ਹੈ। ਹਾਂ, ਸਿਆਣੇ ਉਹ ਪਾਇਰਾਂ ਨੂੰ ਬਿਹਤਰ ਪੈਂਦਾ ਜੀ ਖੁੱਡ 'ਚ ਵੀ ਲੱਗ ਜਾਂਦੀ ਜੀ ਜੀ। ਪਾਇਰੀ ਕਹਿੰਦੇ ਨੇ ਕਿ ਆਵਾਜ਼ ਚੱਲੇ ਤੇ ਖੁੱਡ ਵਿੱਚ ਵੀ ਜਨਾਬ ਆ ਲੱਗ ਜਾਏ, ਉਧਰੋਂ ਆਵਾਜ਼ ਚੱਲੀ ਤੇ ਅਲਹਮਦੁਲਿਲਾ ਗੁਜਰਾਤ ਦੇ ਵਾਕਈ ਤੁਸੀਂ ਗਿਆ ਸਹੀ ਕੀਤਾ ਜੀ ਕਿ ਜ਼ਿਆਦਾਤਰ ਬੰਦੇ ਬਾਹਰ ਹੀ ਹੈ ਜੀ ਜੀ। ਇਹਨਾਂ ਦਾ ਨਾਮ ਮੈਂ ਭੁੱਲ ਗਿਆ, ਕਾਸ਼ਫ ਸਾਹਿਬ ਜੀ ਆ। ਇਹਨਾਂ ਨੂੰ ਪੁੱਛਦੇ ਆ ਵੀ ਇਹਨਾਂ ਦੀ ਜ਼ਿੰਦਗੀ ਕੈਸੀ ਗੁਜ਼ਰ ਰਹੀ ਆ। ਵੀ ਉਹ ਦੇਖੋ ਨਾ, ਆਪਾਂ ਆਮ ਸੁਣਦੇ ਆ ਵੀ ਬਾਕੀ ਭਰਾ ਬਾਹਰ ਹੁਣ ਇੱਕ ਪਾਕਿਸਤਾਨ 'ਚ ਹੋਵੇ ਵੀ ਉਹਦੀ ਜ਼ਿੰਮੇਵਾਰੀਆਂ, ਕਹਿਣ ਨੂੰ ਤਾਂ ਉਹ ਵਿਹਲਾ ਹੁੰਦਾ ਵੀ ਉਹਦੀ ਕੀ ਮਸਰੂਫੀਅਤ ਚੱਲਦੀਆਂ ਪਿੱਛੇ ਕੀ ਬਣਦਾ ਬਣਾਉਂਦਾ। ਉਹ ਕਾਸ਼ਫ ਸਾਹਿਬ ਨੂੰ ਪੁੱਛਦੇ ਆ। ਕਾਸ਼ਫ ਸਾਹਿਬ ਦੇ ਭਰਾ ਮਾਸ਼ਾਅੱਲਾ ਬਾਹਰ ਆ ਜੀ, ਤੇ ਕਾਸ਼ਫ ਸਾਹਿਬ ਦੀ ਡਿਊਟੀ ਪਾਕਿਸਤਾਨ ਦੇ ਵਿੱਚ ਹੈ ਜੀ। ਪਾਕਿਸਤਾਨ ਦੀ ਡਿਊਟੀ ਜੀ ਬਾਹਰ ਨਾਲੋਂ ਜ਼ਿਆਦਾ ਮੁਸ਼ਕਲ ਹੈ। ਮੁਸ਼ਕਲ ਹੈ। ਉਹ ਜੌਬ ਵਾਲਾ ਬੰਦਾ ਸਵੇਰ ਗਿਆ 8 ਵਜੇ 4 ਵਜੇ ਆ ਗਿਆ, ਲੰਮਾ ਪੈ ਗਿਆ, ਸੋ ਗਿਆ ਬਸ। ਹਾਂ, ਤੇ ਸਾਡਾ ਕੋਈ ਟਾਈਮ ਨਹੀਂ, ਤੁਹਾਡਾ ਕੋਈ ਟਾਈਮ ਨਾ ਸਵੇਰ ਨਾ ਦੁਪਹਿਰ ਨਾ ਸ਼ਾਮ। ਹਾਂ, ਬਾਲ ਬੱਚਾ ਸਾਰਾ ਦੇਖਣਾ ਹੁੰਦਾ, ਸਾਰਾ ਦੇਖਣਾ ਹੈ। ਨਿੱਕੇ ਨਿੱਕੇ ਕੰਮ ਹੀ ਨਹੀਂ ਮੁੱਕਦੇ। ਬਾਰਿਸ਼ ਧੁੱਪ ਕੋਈ ਟਾਈਮ ਨਹੀਂ ਸਾਡਾ। ਸਵੇਰ ਕੰਮ ਪੈ ਗਿਆ ਹੈ, ਸੁੱਤੇ ਹੋ, ਸੁੱਤੇ ਠਾਲ ਲਿਆ, ਉਠੋ ਜੀ ਇਹ ਕੰਮ ਕਰਨਾ ਹੈ। ਸੋ ਸਾਡਾ ਕੋਈ ਟਾਈਮ ਨਹੀਂ। ਜੌਬ ਬਹੁਤ ਆਸਾਨ ਹੈ, ਘਰ ਬਹੁਤ ਮੁਸ਼ਕਲ ਹੈ। ਤੇ ਤੁਸੀਂ ਕੋਈ ਕੰਮ ਵੀ ਪਾਕਿਸਤਾਨ 'ਚ ਕੋਈ ਕੀਤਾ ਹੋਇਆ ਜਾਂ ਹਜੇ ਇਰਾਦਾ ਰੱਖਦੇ ਉਹ ਇਹ ਗੱਲਾਂ ਕਰ ਰਹੇ ਸੀ ਤੇ ਮੈਂ ਸੋਚ ਰਿਹਾ ਸੀ ਕਿ ਸਾਡੇ ਜ਼ਿਲ੍ਹੇ 'ਚ ਕਿਸੇ ਨਹੀਂ ਜੇਬ ਵਿੱਚ ਕਰੋੜ ਰੁਪਇਆ ਪਾਓ ਨਾ, ਬਿਜ਼ਨਸ ਕਰ। ਉਹ ਆਖੇਗਾ ਮੈਨੂੰ ਵੀਜ਼ਾ ਲੈ ਦਿਓ, ਮੈਂ ਬਾਹਰ ਜਾਣਾ। ਅੱਛਾ ਬਿਜ਼ਨਸ ਨਹੀਂ ਕਰੇਗਾ। ਇਹ ਸਾਡੇ ਉਧਰ ਬਹੁਤ ਕੰਮ ਹੈ ਰਿਵਾਜ। ਅੱਛਾ, ਮੈਂ ਨਾ ਜੀ ਇੱਥੇ ਗੱਲ ਕਰਦਾ। ਦੇਖੋ ਗੱਲ ਦੀ ਗੱਲ ਕਰਦਾ, ਮੈਂ ਗੁੱਸਾ ਵੀ ਨਾ ਕਰਨ ਕਿ ਜਿਹੜਾ ਪੈਸਾ ਨਾ ਜੀ, ਜੇ ਮਿਸਾਲ ਦੇ ਤੌਰ ਤੇ ਇਮਰਾਨ ਸਾਹਿਬ, ਤੁਸੀਂ ਰਾਣਾ ਸਾਹਿਬ ਇਹ ਗੱਲ ਕਰਦੇ ਹੁੰਦੇ ਆ ਵੀ ਤੁਸੀਂ ਪਲਾਟ ਲੈ ਲਿਆ ਕਰੋੜ ਰੁਪਏ ਦਾ, ਉਹ ਪਲਾਟ ਦਾ ਤੁਹਾਡੀ ਜ਼ਾਤ ਨੂੰ ਫਾਇਦਾ। ਜੇ ਤੁਸੀਂ ਉਹ ਪਲਾਟ ਦੀ ਥਾਂ ਤੇ ਕਰੋੜ ਰੁਪਏ ਦੀ ਕੋਈ ਮਿੱਲ ਲਾਤੀ ਤੇ ਉਹਦੇ 'ਚ 100 ਬੰਦਾ ਆ ਕੇ ਮਜ਼ਦੂਰੀ ਕਰੂਗਾ, 100 ਘਰਾਂ ਦਾ ਚੁੱਲ੍ਹਾ ਚੱਲੂਗਾ। ਗੁਜਰਾਤ ਦੇ ਬੰਦਿਆਂ ਨੂੰ ਮੈਂ ਇਹ ਗੱਲ ਜ਼ਰੂਰ ਕਰੂੰਗਾ ਵੀ ਅੱਲਾ ਨੇ ਤੁਹਾਨੂੰ ਜੇ ਰਿਜ਼ਕ ਦਿੱਤਾ ਨਾ, ਤੇ ਤੁਸੀਂ ਕੋਈ ਕਾਰੋਬਾਰ ਪਾਕਿਸਤਾਨ 'ਚ ਕਰੋ, ਕੋਈ ਮਿੱਲਾਂ ਫੈਕਟਰੀਆਂ ਲਾਓ, ਕੋਈ ਐਸੇ ਕੰਮ ਕਰੋ। ਤੁਸੀਂ ਗੱਲ ਕਰੋ ਫਿਰ। ਹਾਂ, ਕੋਈ ਐਸੇ ਕੰਮ ਕਰੋ ਜਿਹੜੇ ਸਾਡੇ ਮੁੰਡਿਆਂ ਨੂੰ ਕੋਈ ਮਜ਼ਦੂਰੀ ਮਿਲੇ, ਕੋਈ ਨੌਕਰੀ ਮਿਲੇ। ਜਿਹੜੇ ਸਾਡੇ ਕੁੜੀਆਂ ਮੁੰਡੇ ਪੜ੍ਹੇ ਹੋਏ ਆ ਨਾ, ਧੀ ਪੁੱਤਰ ਵੀ, ਉਹਨਾਂ ਨੂੰ ਕੰਮ ਲੱਭੇ ਪਈ। ਤੇ ਉਹ ਪੈਸਾ ਤੁਸੀਂ ਬਾਹਰ ਖਰਚੀ ਜਾਂਦੇ ਆ ਜਾਂ ਕਿਤੇ, ਚਲੋ ਉਹ ਤਾਂ ਤੁਹਾਡਾ, ਤੁਸੀਂ ਖਰਚ ਸਕਦੇ ਆ, ਪਰ ਪਾਕਿਸਤਾਨ 'ਚ ਵੀ ਕੋਈ ਮਿੱਲਾਂ ਫੈਕਟਰੀਆਂ ਲਾਓ, ਕੋਈ ਇਹੋ ਜਿਹੇ ਕਾਰੋਬਾਰ। ਨਹੀਂ ਜੀ, ਗੁਜਰਾਤ ਜਿਹੜਾ ਵਾ ਨਾ, ਗੁਜਰਾਤ 'ਚ ਇੰਡਸਟਰੀ ਬਹੁਤ ਜ਼ਿਆਦਾ ਵਾ। ਇਹ ਪੱਖਿਆਂ ਦੀ ਇੰਡਸਟਰੀ, ਹੋਰ ਇਸ ਟਾਈਪ ਦੀ ਇੰਡਸਟਰੀ ਜਿਹੜੀ ਇਹ ਫਿਰ ਦੱਸਦੇ ਕਿਉਂ ਹੈ। ਨਹੀਂ? ਤੇ ਉਹ ਸਿਰਫ ਇਹ ਇੱਕ ਜਿਹੜਾ ਵਾ ਨਾ ਫੈਕਟਰ, ਇਹ ਨਹੀਂ ਹੈ ਕਿ ਉੱਥੇ ਬੰਦੇ ਬਾਹਰ ਗਏ ਹੋਏ ਆ। ਗੁਜਰਾਂਵਾਲਾ ਤੇ ਗੁਜਰਾਤ ਜਿਹੜਾ ਨਾ, ਪੰਜਾਬ ਦੀ ਸਭ ਤੋਂ ਜ਼ਿਆਦਾ ਇੰਡਸਟਰੀ ਜਿਹੜੀ ਹੈ ਨਾ, ਸਾਡੀ ਲੋਕਲ ਜਿੰਨੀ ਵੀ ਇੰਡਸਟਰੀ ਆ, ਲੋਹੇ ਤੋਂ ਰਿਲੇਟਡ ਖਾਸ ਤੌਰ ਤੇ। ਅੱਛਾ, ਹਾਂ, ਇਹਦੇ 'ਚ ਜਿੰਨੀ ਮਸ਼ੀਨਰੀ ਵਗੈਰਾ ਬਣਦੀ ਔਰਾਂ ਨੂੰ ਕਰੇ। ਹਾਂ, ਲਓ ਜੀ, ਸਿਆਲਕੋਟ ਗੱਲ ਹੁਣ ਪਤਾ ਲੱਗੀ ਆ ਵੀ ਜਿਹੜੇ ਗੁਜਰਾਤ ਤੋਂ ਆਏ ਸੀ ਉਹਨਾਂ ਨੇ ਤਾਂ ਰੜੀ ਕਰਤੀ ਸੀ। ਉੱਥੇ ਸ਼ਾਹੀ ਕੋਈ ਨਹੀਂ, ਨਾ ਡੰਗਰ, ਨਾ ਜ਼ਿਮੀਦਾਰਾਂ, ਨਾ ਕੋਈ ਸ਼ਾਇ। ਜੋ ਰਾਣਾ ਸਾਹਿਬ ਦੀ ਮਿਹਰਬਾਨੀ, ਉਹਨਾਂ ਨੇ ਜਦੋਂ ਦੱਸਿਆ ਨਾ ਵੀ ਉੱਥੇ ਤਾਂ ਬਹੁਤ ਮਿੱਲਾਂ ਫੈਕਟਰੀਆਂ, ਤੇ ਹੁਣ ਉਹ ਪਿੱਛੋਂ ਬੋਲ ਰਿਹਾ, ਕਹਿੰਦੇ ਹਾਂਜੀ ਹਾਂਜੀ ਹੈਗੀਆਂ। ਵੀ ਉਸ ਟਾਈਮ ਨਹੀਂ ਸੀ ਚੇਤੇ, ਤੁਹਾਨੂੰ ਪੁੱਛਿਆ ਤਾਂ ਹੈ ਵੀ ਉੱਥੇ ਮਿੱਲਾਂ। ਉਹ ਕਹਿੰਦੇ ਜੀ ਬੜੀਆਂ ਮਿੱਲਾਂ, ਪੱਖਿਆਂ ਦੀਆਂ, ਲੋਹੇ ਦੀ। ਜਿਹੜਾ ਨਾ ਬੰਦਿਆਂ ਦਾ ਰੁਝਾਨ ਬਾਹਰ, ਫੈਕਟਰੀਆਂ ਹਨ ਥੋੜੀਆਂ। ਤੇ ਦੂਸਰਾ ਇੱਕ ਹੋਰ ਹੈ ਚੀਜ਼, ਇਹ ਸਰਾਏ ਆਲਮਗੀਰ ਤੋਂ ਇਹਨਾਂ ਦਾ ਨਾ ਤਾਲੁਕ ਹੈ ਆ। ਸਰਾਏ ਆਲਮਗੀਰ ਇੱਕ ਬਹੁਤ ਮਸ਼ਹੂਰ ਜੇ, ਉੱਥੇ ਕੈਡਟ ਕਾਲਜ ਆ ਨਾ ਜਿਹੜਾ, ਉਹ ਬਹੁਤ ਮਸ਼ਹੂਰ ਆ। ਆਰਮੀ 'ਚ ਅੱਧੇ ਤੋਂ ਜ਼ਿਆਦਾ ਅਫਸਰ ਜਿਹੜੇ ਆ ਨਾ, ਕੈਡਟ ਕਾਲਜ ਸਰਾਏ ਆਲਮਗੀਰ ਦੇ ਪੜ੍ਹੇ ਹੋਏ ਆ। ਗੱਲ ਇਹ ਆ ਵੀ ਜੇ ਮੈਂ ਗੁਜਰਾਂਵਾਲੇ ਦੇ ਬਾਰੇ 'ਚ ਪੁੱਛਣਾ ਸੀ ਤੇ ਰਾਣਾ ਸਾਹਿਬ ਨੂੰ ਮੈਂ ਕਿਸੇ ਟਾਈਮ ਪੁੱਛ ਲੈਂਦਾ। ਮੈਂ ਇਹਨਾਂ ਨੂੰ ਏਡੀ ਦੂਰੋਂ ਐਵੇਂ ਸੱਦਿਆ, ਇੰਨਾ ਸਬਰ ਪਾਇਆ ਵੀ ਇਹਨਾਂ ਨੂੰ ਨਹੀਂ ਉਹਨਾਂ ਗੱਲਾਂ ਦਾ ਪਤਾ ਜਿਹੜੀਆਂ ਰਾਣਾ ਸਾਹਿਬ ਦੱਸੀ ਜਾਂਦੇ। ਜਦੋਂ ਰਾਣਾ ਸਾਹਿਬ ਦੱਸਦੇ ਆ ਨਾ, ਤੇ ਮਗਰੋਂ ਸਿਰ ਹਿਲਾਉਂਦੇ ਆ ਵੀ ਹੈਗਾ ਹੈ ਵੀ ਆਪਣੇ ਜ਼ਿਲ੍ਹੇ ਦਾ। ਉੱਥੇ ਤੇ ਮਾਸ਼ਾਅੱਲਾ ਬੜਾ ਕੁਛ ਆ ਜੀ। ਅਸੀਂ ਜਿਨ੍ਹਾਂ ਨੇ ਉੱਥੇ ਮਿੱਲਾਂ ਫੈਕਟਰੀਆਂ ਲਾਈਆਂ, ਅਸੀਂ ਉਹਨਾਂ ਦੇ ਬੜੇ ਸ਼ੁਕਰਗੁਜ਼ਾਰ ਆ। ਤੇ ਹੋਰ ਬੰਦਿਆਂ ਨੂੰ ਕਵਾਂਗੇ, ਚਲੋ ਹੋਰ ਜ਼ਿਲ੍ਹਿਆਂ 'ਚ ਲਾਓ, ਸਾਡੇ ਜ਼ਿਲ੍ਹੇ 'ਚ ਲਾਓ, ਆ ਕੇ ਆਪਣੇ ਗੁਜਰਾਤ 'ਚ ਲਾਓ, ਕੋ ਅੱਗੇ ਪਿੱਛੇ ਲਾਓ ਵੀ ਮੁਲਕ ਦੇ ਵਿੱਚ ਪੈਸਾ ਖਰਚੋ, ਵੀ ਇੱਥੇ ਮਜ਼ਦੂਰੀ ਮਿਲੇ।
ਤੇ ਬੜੀ ਮਿਹਰਬਾਨੀ। ਅੱਛਾ ਇੱਕ ਹੋਰ ਗੱਲ ਵੀ ਕਰੋ ਗੱਲ। ਪਿਛਲੇ ਦਿਨਾਂ ਗੁਜਰਾਤ ਤੋਂ ਇੱਕ ਆਏ ਸੀ ਸਾਹਿਬ ਤੇ ਉਹਨਾਂ ਨੇ ਕੀਤੀ, ਉਹ ਕਹਿੰਦੇ ਸਾਡੇ ਪਿੰਡਾਂ 'ਚ ਨਾ ਤੁਹਾਨੂੰ ਨੌਜਵਾਨ ਮੁੰਡਾ ਨਹੀਂ ਕੋਈ ਗਰਾਊਂਡ 'ਚ ਮਿਲੇਗਾ, ਵੀ ਜਿੰਨੀ ਵੀ ਯੰਗ ਜਨਰੇਸ਼ਨ ਨਾ ਸਾਰੀ ਬਾਹਰ ਚਲੀ ਗਈ ਹੈ। ਅੱਛਾ ਯਾਰ ਗੱਲ ਰੱਬੋਂ ਆ ਗਈ। ਹਾਂ ਅੱਛਾ ਜਿੰਨਾ ਮਾਸ਼ਾਅੱਲਾ ਅੱਲਾ ਨੇ ਉੱਥੇ ਰਿਜ਼ਕ ਦਿੱਤਾ ਗੁਜਰਾਤ ਦੇ ਵਿੱਚ, ਮੈਂ ਕਹਿੰਦਾ ਗੁਜਰਾਤ ਵਾਲਿਆਂ ਨੂੰ ਇੱਕ ਵੀ ਉੱਥੇ ਫੁੱਟਬਾਲ ਦੀ ਟੀਮ ਸਾਰਿਆਂ ਤੋਂ ਚੰਗੀ ਹੋਣੀ ਚਾਹੀਦੀ। ਕਿਉਂ ਉਸਮਾਨ ਸਾਹਿਬ? ਮੁੰਡੇ ਖੇਡਣ ਵਾਲੇ ਬਾਹਰ ਚਲੇ ਗਏ, ਕ੍ਰਿਕਟ ਦੀ ਟੀਮ ਉੱਥੇ ਚੰਗੀ ਬਣੇ, ਕਿਉਂਕਿ ਜਿਹੜੀ ਇਹ ਖੇਡਾਂ ਨਾ ਕਬੱਡੀ ਦੀ ਟੀਮ ਉੱਥੇ ਚੰਗੀ, ਇਹ ਖੇਡਾਂ ਬਣਦੀਆਂ ਪੈਸੇ ਦੇ ਸਿਰ ਤੇ। ਸਾਡੇ ਇੱਥੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਸਰਕਾਰ ਤਾਂ ਲਾਂਦੀ ਨਹੀਂ ਪੈਸਾ, ਸਾਡੇ ਨਾ ਜੀ ਇੱਥੇ ਬੜੇ ਬੜੇ ਫੁੱਟਬਾਲ ਖੇਡਣ ਵਾਲੇ ਮੁੰਡੇ, ਬੜੀ ਕਬੱਡੀ ਖੇਡਣ ਵਾਲੇ, ਸਾਡੇ ਪਿੰਡ 'ਚ ਕ੍ਰਿਕਟ ਖੇਡਣ ਵਾਲੇ ਐਸੇ ਮੁੰਡੇ ਆ ਵੀ ਉਹਨਾਂ ਨੂੰ ਵੱਡੀ ਟੀਮ 'ਚ ਪਾ ਦਿਓ ਤੇ ਉਹ ਨਹੀਂ ਪਾ ਦੇਣ। ਪਰ ਸਿਰਫ ਕੀ ਹੈ, ਇੱਥੇ ਸਪੋਰਟ ਹੈ ਨਹੀਂ, ਕੋਈ ਵਾਲੀ ਵਾਰਸ ਨਹੀਂ। ਤੇ ਜਿਵੇਂ ਗੁਜਰਾਤ ਦੇ ਵਿੱਚ ਹੈਗਾ ਤੇ ਉਹਨਾਂ ਨੂੰ ਚਾਹੀਦਾ ਵੀ ਉੱਥੇ ਵੱਡੇ ਕਲੱਬ ਬਣ, ਕੌਡੀ ਦਾ ਕਲੱਬ ਬਣੇ, ਮੁੰਡੇ ਅਸੀਂ ਦੇਵਾਂਗੇ ਖੇਡਣ ਵਾਲੇ, ਕਲੱਬ ਬਣਾਉਣਾ ਉਹ ਵੀ ਹੈਗਾ ਉੱਥੇ। ਇਹ ਕਿਉਂ ਨਹੀਂ ਦੱਸਦੇ ਯਾਰ? ਗੁਜਰਾਤ ਦਾ ਅਲੀ ਵੜੈਚ ਹੈ ਜੀ, ਅਲੀ ਵੜੈਚ ਸਾਹਿਬ ਜਿਉਂਦੇ ਵਾਸਤੇ ਰਹੋ, ਉਹ ਕਬੱਡੀ ਦੇ ਉੱਤੇ ਬੜਾ ਕੰਮ ਕਰ ਰਿਹਾ ਉਹ, ਤੇ ਪਲੇਅਰ ਵੀ ਬੜਾ ਵੱਡਾ। ਅੱਛਾ ਲਓ ਜੀ, ਮੈਗਨੇਟ ਆਫ ਕਬੱਡੀ ਗੁਜਰਾਤ ਦਾ ਅਲੀ ਵੜੈਚ, ਤੇ ਇਹ ਮੇਰੇ ਮੂੰਹ ਵੱਲ ਦੇਖ ਰਹੇ ਆ। ਅੱਛਾ ਗੁਜਰਾਤ ਦੀ ਇੱਕ ਹੋਰ ਅੱਛਾ ਗੁਜਰਾਤ ਦੀ ਇੱਕ ਹੋਰ ਵੀ ਚੀਜ਼ ਮਸ਼ਹੂਰ ਆ, ਜਿਹੜੀ ਗੱਲ ਮੈਂ ਕਰਦਾ ਮੈਨੂੰ ਪੁੱਠੀ ਪੈ ਜਾਂਦੀ ਆ। ਪੰਜਾਬੀ ਦੇ ਸ਼ਾਇਰ ਆ ਨਾ ਜਿਹੜੇ, ਹਾਂਜੀ ਉਹ ਬਹੁਤ ਜ਼ਿਆਦਾ ਜਿਹੜੇ ਆ ਨਾ ਗੁਜਰਾਤ ਦੇ ਆ, ਅਤੇ ਇਹ ਕਾਫੀ ਸਾਰੇ ਕਿੱਸੇ, ਇੱਕ ਹਿੰਦੂ ਕੋਈ ਔਰਤ ਹੈ ਸੀ ਕੁਮਾਰੀ, ਉਹਦਾ ਪੂਰਾ ਮੈਨੂੰ ਨਾਂ ਨਹੀਂ ਆ ਰਿਹਾ, ਉਹਦਾ ਬੜਾ ਕਹਿੰਦੇ ਉਹ ਜਦੋਂ ਨਿਕਲਦੀ ਸੀ ਸ਼ਾਮ ਨੂੰ ਤੇ ਬਹੁਤ ਸਾਰਾ ਗੁਜਰਾਤ ਜਿਹੜਾ ਨਾ ਦੇਖਣ ਲਈ ਮੌਜੂਦ ਹੁੰਦਾ ਸੀ। ਬਾਕੀ ਇਹ ਜਿਹੜੇ ਥੀਏਟਰ ਵਗੈਰਾ, ਬਾਲੀ ਜੱਟੀ, ਨੈਸਨ ਪੱਟੀ, ਇਹ ਵੀ ਤਕਰੀਬਨ ਜਿਹੜਾ ਵਾ ਨਾ ਗੁਜਰਾਤ ਦੇ ਵਿੱਚ ਬੜੇ ਬੜੇ ਹੀਰੇ ਤੇ ਗੁਜਰਾਤ ਬੜੇ ਤੋਂ। ਬੜੇ। ਫਿਰ ਹੁਣ ਇੱਕ ਹੋਰ ਤੁਹਾਨੂੰ ਦੱਸਾਂ, ਤੁਸੀਂ ਕਦੇ ਜਿਹੜੇ ਬਾਹਰ ਗੁਜਰਾਤ ਦੇ ਮੁੰਡੇ ਗਏ ਨਾ, ਉਹਨਾਂ ਦੀ ਜਿਹੜੀ ਕਮਰੇ 'ਚੋਂ ਮਹਿਫਲ ਲਾਉਂਦੇ ਆ ਨਾ, ਆਮ ਜੇ ਬਗੈਰ ਇੰਸਟਰੂਮੈਂਟ ਤੋਂ ਵੀ ਕਿਸੇ ਨੇ ਉਹ ਦੇਸ਼ਗੀ ਫੜੀ ਆ, ਕਿਸੇ ਨੇ ਉਹ ਪ੍ਰਾਂਤ ਫੜਿਆ ਵਾ, ਉਹ ਬੜਾ ਅੱਛਾ, ਯਾਨੀ ਕਿ ਅਗਰ ਖਾਸ ਤੌਰ ਤੇ ਮੀਆਂ ਮੁਹੰਮਦ ਬਖਸ਼ ਦਾ ਕਲਾਮ ਗੁਜਰਾਤ 'ਚ ਬਹੁਤ ਅੱਛੇ ਪੜ੍ਹਨੇ ਵਾਲੇ। ਵਾਹ 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 ਵਾਹ, ਕੀ ਬਾਤ ਹੈ ਜੀ। ਗੁਜਰਾਤ ਦਾ ਪੰਜਾਬੀ ਵਾਸਤੇ ਬੜੀ ਖਿਦਮਤ ਆ ਤੇ ਖੇਡਾਂ ਵਾਸਤੇ ਬੜੀ ਖਿਦਮਤ ਆ। ਜਿਹੜੀ ਸਭ ਤੋਂ ਜ਼ਿਆਦਾ ਜਿਹੜੇ ਨੇਜ਼ਾਬਾਜ਼ੀ ਦੇ ਸਵਾਰ ਆ ਨਾ, ਹਾਂ ਉਹ ਗੁਜਰਾਤ ਵਿੱਚ, ਪੂਰੇ ਪਾਕਿਸਤਾਨ ਦੇ ਵਿੱਚ। ਹੁਣ ਰਾਜੀ ਲਓ ਲਓ ਜੀ, ਅਨਵਰ ਸਾਹਿਬ ਜਿਹੜੇ ਹਾਂ ਮੀਆਂ ਅਨਵਰ ਸਾਹਿਬ ਨੇ, ਉਹ ਵੀ ਗੁਜਰਾਤ ਦੇ ਆ। ਗੁਜਰਾਤ। ਹਾਂ ਸਾਡੇ ਇੱਥੇ ਨਾ ਜੀ 4 ਪਿੰਡ ਆ ਗੁਜਰਾਤ ਤੋਂ ਆ ਕੇ ਬੈਠੇ ਆ, 49 ਪੁੱਲਾ ਤੇ ਵੜਾਚਾ, 2 ਪਿੰਡ ਜੱਟਾਂ ਦੇ ਆ, 2 ਪਿੰਡ ਗੁਜਰਾਂ ਦੇ ਆ, ਬੜੇ ਭਲੇ ਵਕਤਾਂ ਦੇ ਆ ਕੇ ਇੱਥੇ ਬੈਠੇ ਆ। ਤੇ ਉਹਨਾਂ ਦੇ ਵਿੱਚ ਸਾਡੇ ਇੱਕ ਬਹੁਤ ਵੱਡਾ ਨਾਮ ਆ ਹਾਜੀ ਅਨਵਰ ਗੁੱਜਰ ਸਾਹਿਬ, ਉਹ ਨੇਜ਼ਾਬਾਜ਼ੀ ਦੇ ਜੀ, ਉਹ ਬਹੁਤ ਪੁਰਾਣੇ ਇੰਟਰਨੈਸ਼ਨਲ ਜੱਜ ਆ। ਤੇ ਉਹ ਦੱਸਦੇ ਆ ਵੀ ਆਜੋ ਬੈਠ ਜਾਓ, ਤੇ ਉਹ ਦੱਸਦੇ ਆ ਵੀ ਉਹ ਜਿਹੜਾ ਨੇਜ਼ਾਬਾਜ਼ੀ ਦੇ ਸਭ ਤੋਂ ਚੰਗੇ ਸਵਾਰ ਜਿਹੜੇ ਗੁਜਰਾਤ ਦੇ ਵਿੱਚ ਆ। ਗੁਜਰਾਤ ਦੀਆਂ ਬੜੀਆਂ ਖੂਬੀਆਂ ਜੀ, ਤੇ ਰਾਣਾ ਸਾਹਿਬ ਨੇ ਸਾਨੂੰ ਯਾਦ ਕਰਾਤੀਆਂ, ਤੇ ਅਸੀਂ ਤਾਂ ਲੱਗੇ ਸੀਗੇ ਗੁਜਰਾਤ ਦਾ ਗਿਲਾ ਕਰਨ, ਪਰ ਗੁਜਰਾਤ ਨੇ ਹਰ ਮਹਿਕਮੇ ਦੇ ਵਿੱਚ ਆਪਣਾ ਹਿੱਸਾ ਪਾਇਆ, ਪੰਜਾਬੀ ਮਾਂ ਬੋਲੀ ਦੇ ਵਿੱਚ, ਸ਼ਾਇਰੀ ਦੇ ਵਿੱਚ, ਪੰਜਾਬੀ ਸ਼ਾਇਰੀ ਦੇ ਵਿੱਚ, ਤੇ ਖੇਡਾਂ ਦੇ ਵਿੱਚ, ਤੇ ਫੈਕਟਰੀਆਂ ਮਿੱਲਾਂ ਦੇ ਵਿੱਚ। ਤੇ ਬੜੀ ਮਿਹਰਬਾਨੀ ਜੀ। ਉਹ ਜੀ ਸਿਆਣੇ ਕਹਿੰਦੇ ਕਿ ਸੋਨੇ ਨਾਲ ਨਹੀਂ ਪਿੱਤਲ ਰਲਦੇ ਤੇ ਸੁਰਮੇ ਨਾਲ ਨਹੀਂ ਕੋਲੇ, ਕਾਵਾਂ ਦੀ ਕੀ ਕਦਰ ਮੁਹੰਮਦ ਜਿੱਥੇ ਬੁਲਬੁਲ ਬੋਲੇ। ਅੱਜ ਅਸਾਂ ਭਾਈਰਾਂ ਨੂੰ ਸੁਣਨਾ ਸੀ ਔਰ ਇਹ ਬਹੁਤ ਅੱਛਾ ਸਾਨੂੰ ਸੁਣਾ ਰਹੇ ਨੇ, ਅਸਾਂ ਸੁਣਨਾ। ਔਰ ਭਾਈਰਾਂ ਦਾ ਇਹ ਦਿਲ ਏ ਕਿ ਮੈਨੂੰ ਇੱਥੇ ਬੈਠਿਆਂ ਬਿਠਾਇਆਂ ਸਾਰੀ ਗੁਜਰਾਤ ਦੀ ਸਮਝ ਲੱਗ ਜੇ। ਅਸਾਂ ਇੱਥੋਂ ਕੱਟੀ, ਅਸਾਂ ਗੱਲਾਂ ਅੱਧੀਆਂ ਕਰਨੀਆਂ, ਅੱਧੀਆਂ ਇਹਨਾਂ ਨੂੰ ਦੱਸਾਂਗੇ ਜਿੱਲੇ ਤਾਂ ਖੁਦ ਚੱਲ ਗਾਵਣਗੇ। ਸਹੀ ਹੈ ਜੀ। ਤੁਸੀਂ ਵੱਡੇ ਭਾਈ ਕੋਲ 100 ਵਾਰੀ ਆਵੋ, ਲੇਕਿਨ ਸਾਡੇ ਕੋਲ ਆਵੋਗੇ ਤੇ ਤਾੜੀ ਫੇਰ ਵੱਜੇਗੀ। ਇਹ ਗੱਲ ਠੀਕ ਹੋ ਗਿਆ। ਤੁਸੀਂ ਜਨਾਬ ਸਾਡੇ ਕੋਲ ਆਵਣਾ, ਪਾਰਟ 1 ਇੱਥੇ ਚੜੇਗਾ, ਪਾਰਟ 2 ਇਨਸ਼ਾਅੱਲਾ ਗੁਜਰਾਤ ਵੀ ਚੜੇਗਾ, ਔਰ ਉਹ ਗੁਜਰਾਤ ਦੇ ਪੱਖੇ ਵੀ ਚਲਾਣਗੇ, ਔਰ ਇਨਸ਼ਾਅੱਲਾ ਗੱਲਾਂ ਵੀ ਤੁਹਾਨੂੰ ਸੁਣਾਵਾਂਗੇ। ਅਸੀਂ ਜੀ ਕਿੱਥੋਂ ਚੱਲੇ ਆ? ਸਰਾਏ ਆਲਮਗੀਰ ਤੋਂ 5 ਵਜੇ ਔਰ 12 ਵਜੇ ਇੱਥੇ ਪਹੁੰਚੇ ਅਲਹਮਦੁਲਿਲਾ। बड़े बड़े सोहनियां कोठियां देखियां, बड़े बड़े सुरे, सब सोहने जवान वेखे, लेकिन ये दिमाग दे सौदे सी, दिल दा सौदा सी तुहानू मिलना, तो अल्लाह ने पूरा किया जनाब। और असी इन्हां नू 5-7 सालों तो देख रहे हैं जनाब।
ਦਿਨ ਰਾਤ ਦੇਖ ਰਹੇ ਹਾਂ। ਕਿਸੇ ਹੋਰੀ ਭਰਾ ਦੀ ਵੀਡੀਓ ਆਵੇ ਪਰ ਥੱਲਾ ਹੋ ਜਾਂਦੀ ਏ, ਲੇਕਿਨ ਸਰੋਇਆ ਸਾਹਿਬ ਦੀ ਵੀਡੀਓ ਆ ਜੇ ਦਿਲ ਅਸੀਂ ਕੱਢ ਕੇ ਪਹਿਲਾਂ ਰੱਖਦੇ ਆ ਲਾਈਕ ਟਿਕਟਾਕ ਦੇ, ਹੈ ਜੀ। ਤੇ ਉਸ ਜਨਾਬ ਰਿਸ਼ਤੇ ਕੀ ਅਸੀਂ ਪੂਰਾ ਨਿਭਾਉਣ ਲਈ ਇਹ ਤਲਕ ਬਣਾਉਣ ਆਏ ਆ। ਅਗਰ ਵੀਡੀਓ ਨਾ ਵੀ ਬਣਾਉਂਦੇ, ਯਕੀਨ ਜਾਣੋ ਬੜਾ ਮਹਿਫਲ ਦਾ ਮਜ਼ਾ ਆ ਰਿਹਾ ਸੀ। ਇਹਨਾਂ ਵੀਡੀਓ ਬਣਾ ਕੇ 4 ਚਾਂਦ ਲਾ ਦਿੱਤੇ ਔਰ ਇੱਕ ਯਾਦਗਾਰ ਰਹੇਗੀ। ਮੇਰੇ ਜੀ ਬਜ਼ੁਰਗ ਅਲਹਮਦੁਲਿਲਾ 75+ ਹਨ ਔਰ ਹਰ ਵਕਤ ਤੁਸਾਂ ਦੀ ਟੀਵੀ ਸਾਹਮਣੇ ਲੱਗੇ ਆ ਬੈੱਡ ਤੇ, ਬਹੁਤ ਵੀਡੀਓ ਦੇਖਦੇ ਔਰ ਉਹ ਕਹਿਣ ਲੱਗੇ ਪੁੱਤਰ ਕਿ ਮੈਂ ਅਕਸਰ ਜਿਸ ਟਾਈਮ ਆਉਂਦਾ ਦਾ ਜੀ ਉਹ ਬਾਹਰ ਜਾਣੇ ਤੋਂ ਮੈਨੂੰ ਬੜਾ ਆਂਦੇ ਨੇ ਕਿ ਬਾਹਰ ਨਾ ਕੱਲਾ ਜਾਇਆ ਕਰ, ਲੇਕਿਨ ਇਸ ਦਫਾ ਉਹਨਾਂ ਕਿਹਾ ਹੈ ਕਿ ਪੁੱਤਰ ਸਰੋਇਆ ਅਗਰ ਇੰਡੀਆ ਵੀ ਹੋਇਆ ਤੂੰ ਇੰਡੀਆ ਜਾਣਾ ਹੈ। ਗੱਲ ਸਮਝਿਓ, ਇਹ ਤਾਂ ਅਸੀਂ ਆਹੀ ਫੈਸਲਾ ਬਾਤ ਸੀ, ਮੈਂ ਤਾਂ ਇੰਡੀਆ ਤੋਂ ਉਹਨੂੰ ਮਿਲਣਾ ਸੀ, ਯਕੀਨ ਜਾਣੋ। ਔਰ ਮੈਂ ਜਿਸ ਟਾਈਮ ਤੁਸੀਂ ਨੇ ਲਹਿਜਾ ਵੇਖਿਆ ਮੈਂ ਤੁਹਾਨੂੰ ਇੰਡੀਆ ਦਾ ਸਮਝਿਆ। ਉਹ ਫਿਰ ਕਿਸੇ ਜਿਹੜੇ ਸਿਆਣੇ ਬਜ਼ੁਰਗ ਕੋਲ ਚਾਚੇ ਰਾਂ ਕੋਲ ਭਾਈ ਰਾਂ ਰਹਿਨਮਾਈ ਫਰਮਾਈ ਕਿ ਸਰੋਇਆ ਸਾਹਿਬ ਤਾਂ ਯਾਰ ਆਪਣੀ ਧਰਤੀ ਮਾਂ ਪਾਕਿਸਤਾਨ ਦੇ ਉਹ ਵੀ ਸਾਡੇ ਦੋਸਤ ਇੰਡੀਆ ਦੇ, ਉਹ ਵੀ ਸਾਡੇ ਭਰਾ ਨੇ, ਅਸੀਂ ਇਹ ਨਹੀਂ ਕਹਿੰਦੇ ਉਹ ਨਹੀਂ, ਇਹ ਅਦੂਦਬੰਦੀ ਹੋ ਗਈ, ਉਧਰ ਹੋ ਗਈ, ਇੱਧਰ ਹੋ ਗਈ। ਤੇ ਯਕੀਨ ਜਾਣੋ ਤੁਸੀਂ ਇੰਡੀਆ ਬੰਗਾਲ ਵੀ ਹੁੰਦੇ ਨਾ ਬਜ਼ੁਰਗੋ, ਅਸਾਂ ਸਰੋਇਆ ਸਾਹਿਬ ਨੂੰ ਜਨਾਬ ਲੋੜ ਲੈਣਾ ਸੀ। ਬਸ ਕਰ ਮੀਆਂ ਮੁਹੰਮਦ ਬਖਸ਼ਾ ਤੇ ਮੋੜ ਕਲਮ ਦਾ ਗੋੜਾ, ਜ਼ਿੰਦਗੀ ਮੁੱਕ ਗਈ ਗਮ ਨਹੀਂ ਮੁਕਣੇ ਤੇ ਵਰਕਾ ਰਹਿ ਗਿਆ ਥੋੜਾ। ਇਹ ਜਨਾਬ ਪੈਗਾਮ ਸੀ ਸਾਡਾ। ਤਲਕ ਗੁਜਰਾਤ ਹੋਏ ਤੇ ਜਨਾਬ ਅਸੀਂ ਪੈਗਾਮ ਸੋਚਿਆ ਕਿ ਮੀਆਂ ਸਾਹਿਬ ਖੜੀ ਸ਼ਰੀਫ ਰਹਿਮਤੁल्लाह अलैह ਤੁਹਾਨੂੰ ਪੈਗਾਮ ਜਨਾਬ ਚਾਹੀਏ। ਤੇ ਇਨਸ਼ਾਅੱਲਾ ਰਾਤੀ ਇਹ ਅਸੀਂ ਰਾਤ ਆਏ ਆ ਜਨਾਬ। ਸਰੋਇਆ ਸਾਹਿਬ ਸਾਨੂੰ ਦਿਹਾੜੀ ਦਿਹਾੜੀ ਲੱਸੀ ਦੇ ਕੇ ਤੇ ਘੇਰਾ ਕਰੂੰ, ਲੇਕਿਨ ਅਸੀਂ ਰਾਤ ਦੇ ਸਰਾਣੇ ਤਕੀਏ ਨਾ ਵੀ ਦੇਣਗੇ ਨਾ ਤੇ ਟਰੱਕ ਪਿੱਛਾ ਆ ਰਿਹਾ। ਅਸੀਂ ਜਨਾਬ ਟਰੱਕ ਡਰਾਈਵਰ ਆਦਮੀ ਆ ਔਰ ਟਰੱਕਾਂ ਲਈ ਯਕੀਨ ਜਾਣੋ ਤੁਹਾਨੂੰ ਬਹੁਤ ਲਾਈਕ ਕਰਦੇ ਨੇ, ਸਪੈਸ਼ਲੀ ਸਰਦਾਰ ਭਾਈ ਜਨਾਬ। ਦਿਨ ਰਾਤ ਡਰਾਈਵਿੰਗ ਤੇ ਧਿਆਨ ਘੱਟ ਦਿੰਦੇ ਤੇ ਤੁਹਾਡੇ ਤੇ ਜ਼ਿਆਦਾ ਦਿੰਦੇ। ਤਾਂ ਗਵਰਨਮੈਂਟ ਅਮਰੀਕਾ ਨੇ ਕਿਤੇ ਪਾਬੰਦੀ ਨਾ ਤੁਹਾਡੇ ਤੇ ਲਾ ਦੇਣ ਕਿ ਐਕਸੀਡੈਂਟ ਦੀ ਰੇਸ਼ੋ ਇਹ ਦੇਸੀ ਲੋਕ ਜ਼ਿਆਦਾ ਕਰਦੇ, ਵਜ੍ਹਾ ਕਿ ਹਰ ਡਰਾਈਵਰ ਦਾ ਇੱਕ ਹੱਥ ਜਨਾਬ ਸਟੀਅਰਿੰਗ ਦੇਵੇ ਤੇ ਇੱਕ ਹੱਥ ਜਨਾਬ ਫੋਨ ਦੇਵੇ। ਉਹ ਫੋਨ ਦੇ ਕੌਣ, ਉਹ ਐਸਤੀ ਬੈਠੇ ਜਨਾਬ ਤੁਹਾਡੇ ਸਾਹਮਣੇ। ਅੱਜ ਅਸੀਂ ਜਿਹਨਾਂ ਕੋਲ ਚੱਲ ਕੇ ਆਏ ਆ ਜਨਾਬ। ਬੜੀ ਮਿਹਰਬਾਨੀ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ ਇਮਰਾਨ ਸਾਹਿਬ।